अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो वैसे अहमद पंजाबी जे अज तक तुसी इस चैनल ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। ਲੋ ਜੀ ਬਲੋਚਿਸਤਾਨ ਦੇ ਵਿੱਚ ਇਸ ਟਾਈਮ BLA ਵਾਲਿਆਂ ਨੇ ਯਲਗਾਰ ਕਰ ਦਿੱਤੀ ਹੈ, ਕਬਜ਼ਾ ਕਰ ਲਿਆ ਪੂਰੇ ਬਲੋਚਿਸਤਾਨ ਦੇ ਕੈਪੀਟਲ ਦੇ ਵਿੱਚ ਦਨਾਂਦੇ ਫਿਰ ਰਹੇ ਨੇ ਹਥਿਆਰਾਂ ਦੇ ਨਾਲ। ਸੜਕਾਂ ਤੇ ਉਹਨਾਂ ਦਾ ਕਬਜ਼ਾ ਹੈ ਤੇ ਕਿਤੇ ਸਾਨੂੰ ਕੋਈ ਸਿਕਿਉਰਿਟੀ ਫੋਰਸ ਕੋਈ ਫੌਜ ਜਿਹੜੀ ਆ ਉਹ ਨਹੀਂ ਨਜ਼ਰ ਆ ਰਹੀ ਕਿ ਬਈ ਆ ਦਨਾਂਦੇ ਸਰੇਆਮ ਫਿਰ ਰਹੇ ਨੇ BLA ਵਾਲੇ। ਉਹ ਬਈ ਆ ਕੇ ਇਹਨਾਂ ਨੂੰ ਕੋਈ ਰੋਕੋ। ਆ ਜਿਹੜੇ ਗੁੱਡ ਗਵਰਨੈਂਸ ਦੀਆਂ ਡੀਜੇ ਵਾਲੇ ਬਾਬੂ ਆ ਕੇ ਦਿੰਦਾ ਸੀ ਮਿਸਾਲਾਂ ਕਿ ਬਈ ਆ KPK ਵਾਲਿਆਂ ਨੂੰ ਸਿੱਖਣਾ ਚਾਹੀਦਾ। ਦੇਖੋ ਆਹੀ ਸਭ ਤੋਂ ਬੁਰੇ ਆ ਪੰਜਾਬ ਦੇ ਵਿੱਚ ਕਿਆ ਕਮਾਲ ਕਿਸਮ ਦੀ ਗੁੱਡ ਗਵਰਨੈਂਸ ਹੋ ਰਹੀ ਆ, ਸਿੰਧ 'ਚ ਕਮਾਲ ਹੋ ਰਹੀ ਆ, ਬਲੋਚਿਸਤਾਨ ਦੀ ਬਹੁਤ ਹੀ ਕਮਾਲ ਹੋ ਰਹੀ ਆ ਪਿਆ ਬਲੋਚਿਸਤਾਨ ਦੇ ਵਿੱਚ। ਉੱਥੇ ਉਹਨਾਂ ਨੇ ਪੂਰਾ ਦਿਨ ਅੱਜ ਕਬਜ਼ੇ ਕੀਤੇ। CTD ਦਾ ਕੋਈ ਹੈੱਡ ਕੁਆਰਟਰ ਹੈ, ਉੱਥੋਂ ਅਗਲੇ ਨੇ ਜਿਹੜੇ ਨਾ ਬੰਦੇ ਚੁੱਕ ਕੇ ਲੈ ਗਏ ਉਹ ਕਬਜ਼ਾ ਕਰ ਲਿਆ। ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਕਿਤੇ ਕਿ ਬਈ ਆ ਗਏ ਕਿੱਧਰ। ਵੈਸੇ ਦੇਖੋ ਤੇ ਬਲੋਚਿਸਤਾਨ ਪੂਰਾ ਇਹਨਾਂ ਨੇ ਯਰਗਮਾਲ ਬਣਾਇਆ ਪਿਆ, ਚਾਰੋਂ ਪਾਸਿਓਂ ਅੰਦਰੋਂ ਖਾਤਿਓਂ ਹਰ ਪਾਸੇ ਨਾਕੇ ਤੇ ਨਾਕਾ ਲਾ ਕੇ ਉੱਥੇ ਜਿਹੜਾ ਨਾ ਤੇਲ ਦੀ ਸਮਗਲਿੰਗ ਵੀ ਕਰਦੇ ਨੇ। ਬੰਦੇ ਆਉਂਦੇ ਜਾਂਦੇ ਛੱਡਦੇ ਨੇ, ਜੋ ਦਿਲ ਕਰਦਾ ਕਰਦੇ ਨੇ। ਆਪਣਾ ਮੈਦਾਨ ਇਹਨਾਂ ਦਾ, ਆਪਣਾ ਵਜ਼ੀਰ ਆਲਾ। ਉੱਥੇ ਇਲੈਕਸ਼ਨ ਲੁਕਸ਼ਨ ਤੇ ਨਹੀਂ ਹੁੰਦੇ ਕੋਈ, ਵੈਸੇ ਤਾਂ ਖੈਰ ਪੂਰੇ ਮੁਲਕ ਵਿੱਚ ਹੀ ਨਹੀਂ ਹੁੰਦੇ ਇਲੈਕਸ਼ਨ। ਹਾਂ ਜੋ ਹਿਸਾਬ ਕਿਤਾਬ ਹੈ। ਹਾਂ ਉੱਥੇ ਫਾਰਮ 47 ਤੇ ਉੱਥੇ ਐਵੇਂ ਤਕਲਫਨ ਵੀ ਨਹੀਂ ਕਰਾਉਂਦੇ। ਬੰਦਾ ਕਹਿੰਦਾ ਚਲੋ ਤਕਲਫਨ ਕੁਛ ਦਿਖਾ ਦਿਓ, ਉਹ ਇਹ ਵੀ ਨਹੀਂ ਕਰਾਉਂਦੇ। ਉੱਥੇ ਬਸ ਨਾਮੀਨੇਟ ਹੀ ਕਰਦੇ ਆ ਕਿ ਆਹ ਸਾਡੇ ਵਜ਼ੀਰ ਆਲਾ, ਆਹ ਵਜ਼ੀਰ ਹੋਏਗੀ, ਆਹ ਵਜ਼ੀਰ ਹੋਏਗਾ। ਅਤੇ ਇੱਦਾਂ ਦਾ ਹਿਸਾਬ ਕਿਤਾਬ ਰੱਖ ਕੇ ਸਾਰੇ ਜਿਹੜੇ ਨੇ ਉੱਥੇ ਨਵਾਜ਼ਦੇ ਆ ਅਤੇ ਤਾਰੀਫਾਂ ਉਹਨਾਂ ਦੀਆਂ ਇੰਝ ਕਲਾਬੇ ਆਸਮਾਨ ਨਾਲ ਬੁਲਾਉਂਦੇ। ਅਤੇ ਆ ਪਿਆ ਤਲੀ 'ਤੇ ਇੱਥੇ ਇਹਨਾਂ ਨੇ ਜਿਹੜਾ ਨਾ ਪੂਰਾ ਕਬਜ਼ਾ ਕਰ ਲਿਆ ਅਤੇ ਨਾਮ ਨਿਸ਼ਾਨ ਨਹੀਂ ਇਹਨਾਂ ਦਾ। ਬੈਂਕ ਲੁੱਟ ਰਹੇ। ਲੇਕਿਨ ਸਭ ਤੋਂ ਖਤਰਨਾਕ ਜਿਹੜੀ ਗੱਲ ਆ ਉਹ ਦੇਖ ਕੇ ਹੈਰਾਨੀ ਹੁੰਦੀ ਆ, ਬਲਕਿ ਇੰਨੀ ਹੈਰਾਨੀ ਹੁਣ ਨਹੀਂ ਹੁੰਦੀ, ਪਹਿਲੇ ਹੁੰਦੀ ਸੀ ਹੁਣ ਨਹੀਂ ਹੁੰਦੀ, ਕਿ ਉਹ ਜਦੋਂ ਉਹ ਆਪਣਾ ਜਿਹੜੇ BLA ਵਾਲੇ ਆ ਉਹ ਆਪਣਾ ਆ ਕੇ ਜਦੋਂ ਆਪਣਾ ਸਾਰੀ ਕਾਰਵਾਈ ਕਰਦੇ ਆ ਆਪਣੀ, ਅਤੇ ਜਿਹੜੇ ਲੋਕ ਆ ਯਾਰ ਉਹਨਾਂ ਦਾ ਇਸਤਕਬਾਲ ਕਰਦੇ ਆ, ਸੀਟੀਆਂ ਵਜਾਉਂਦੇ ਆ। ਉਹ ਦੇਖਣ ਵਾਲਾ ਦੇਖੋ ਜ਼ਰਾ ਕੀ ਹੋ ਰਿਹਾ। ਬਈ ਇੱਦਾਂ ਦਾ ਇਸਤਕਬਾਲ ਤਾਂ ਉੱਥੇ ਮੈਂ ਸ਼ਾਇਦ ਵਜ਼ੀਰ ਆਲਾ ਦਾ ਨਾ ਹੁੰਦਾ ਹੋਵੇ। ਸੱਚੀ ਗੱਲ ਆ, ਮਜ਼ਾਕ ਨਹੀਂ ਕਰ ਰਹੇ ਸੱਚੀ, ਕਿਉਂਕਿ ਉਹਨਾਂ ਨੂੰ ਪਤਾ ਕੰਪਨੀ ਦਾ ਬੰਦਾ ਵਜ਼ੀਰ ਆਲਾ, ਸਾਰੇ ਇਹਨਾਂ ਦੇ ਬੰਦੇ ਆ। ਉਹ ਵੀ ਜਿੱਦਾਂ ਇਹਨਾਂ ਦਾ BLA ਵਾਲਿਆਂ ਦਾ ਇਸਤਕਬਾਲ ਹੋ ਰਿਹਾ ਉੱਥੇ, ਉਹ ਆਪਣਾ ਜਾ ਕੇ ਜਿਹੜਾ ਨਾ ਬੇੜਾ ਗਰਕ ਕਰ ਰਹੇ, ਉੱਥੇ ਸੜਕਾਂ 'ਤੇ ਦਨਾਂਦੇ ਫਿਰ ਰਹੇ ਨੇ, ਲੋਕ ਸੀਟੀਆਂ ਮਾਰ ਰਹੇ, ਵੈਲਕਮ ਕਰ ਰਹੇ ਉਹਨਾਂ ਨੂੰ, ਕਿਸ ਤਰ੍ਹਾਂ ਨਾਲ ਖੜੇ ਆ ਸਾਰਾ ਕੁਛ ਕਿਉਂ ਹੋ ਰਿਹਾ। ਹੁਣ ਹੈਰਾਨੀ ਕਿਉਂ ਨਹੀਂ ਹੁੰਦੀ, ਵੈਸੇ ਪਹਿਲੇ ਹੁੰਦੀ ਸੀ ਹੁਣ ਨਹੀਂ ਹੁੰਦੀ। ਉਹ ਇਸ ਕਰਕੇ ਕਿ ਕੰਪਨੀ ਸਰਕਾਰ ਨੇ ਜਿੰਨਾ ਜ਼ੁਲਮ ਜਿੰਨੀ ਬਰਬਰੀਅਤ ਉੱਥੇ ਕੀਤੀ ਆ ਬਲੋਚਿਸਤਾਨ ਦੇ ਵਿੱਚ, ਜਿੰਨੇ ਉੱਥੇ ਮਿਸਿੰਗ ਪਰਸਨ ਨੇ, ਉੱਥੇ ਬੰਦੇ ਗਾਇਬ ਕਰਕੇ ਉਹਨਾਂ ਦੀਆਂ ਲਾਸ਼ਾਂ ਸੁੱਟਦੇ ਰਹੇ ਨੇ ਵਾਪਸ, ਔਰ ਬੰਦੇ ਦੀਆਂ ਗਾਇਬ ਨੇ, ਸਮਝ ਨਹੀਂ ਆਉਂਦੀ ਕਿ ਬੰਦਾ ਗਿਆ ਕਿੱਥੇ, ਬੰਦਾ ਹੀ ਗਾਇਬ। ਇਹ ਕਿੰਨੇ ਸਾਲਾਂ ਤੋਂ ਜਿਹੜਾ ਇਸ ਤਰ੍ਹਾਂ ਕਰਕੇ ਬੰਦੂਕ ਦੇ ਜ਼ੋਰ 'ਤੇ ਆ ਜ਼ੁਲਮ ਕਰਕੇ ਆ ਸਮਝ ਰਹੇ ਸੀ ਕਿ ਅਸੀਂ ਮੁਕੰਮਲ ਕੰਟਰੋਲ ਹਾਸਲ ਕਰ ਲਿਆ। ਆ ਪਿਆ ਤੁਹਾਡਾ ਕੰਟਰੋਲ। ਅੱਜ ਸੜਕਾਂ 'ਤੇ ਦੰਦਨਾਉਂਦੇ ਫਿਰੇ ਔਰ ਲੋਕ ਉਹਨਾਂ ਨੂੰ ਵੈਲਕਮ ਕਰ ਰਹੇ ਆ। ਇਹੀ ਵਜ੍ਹਾ ਕਿ ਉੱਥੇ ਦੇ ਲੋਕ ਮੁਤਨਫਰ ਹੋ ਗਏ। ਇਹ ਜਿਹਨੂੰ ਜਿੱਤ ਸਮਝ ਰਹੇ ਸੀ ਆਪਣੀ ਕਿ ਦੇਖੋ ਅਸੀਂ ਕੰਟਰੋਲ ਕਰ ਲਿਆ। ਉਹ ਬਈ ਬੰਦੂਕ ਦੇ ਜ਼ੋਰ 'ਤੇ ਤੁਹਾਡਾ ਕੰਟਰੋਲ ਕਿੰਨੀ ਕੁ ਦੇਰ ਚੱਲ ਸਕਦਾ ਵਾ। ਆ ਪਿਆ ਜਦੋਂ ਉਹਨਾਂ ਨੂੰ ਮੌਕਾ ਮਿਲਦਾ, ਉਹ ਲੋਕਾਂ ਨੂੰ ਤੁਸੀਂ ਫੜ ਨਹੀਂ ਸਕਦੇ। ਉਹਨਾਂ ਨੂੰ ਇਹ ਤਾਂ ਨਹੀਂ ਕਹਿ ਸਕਦੇ ਬਈ ਤੂੰ ਸੀਟੀ ਕਿਉਂ ਮਾਰੀ, ਬਈ ਤੂੰ ਕਿਉਂ ਖੁਸ਼ ਹੋ ਰਿਹਾ, ਬਈ ਉਹਦੀ ਮਰਜ਼ੀ ਸੜਕ 'ਤੇ ਖੜਾ। ਲੇਕਿਨ ਉਹਨੂੰ ਪੁੱਛ ਕੇ ਦੇਖੋ ਤੁਸੀਂ, ਉਹਦਾ ਕੋਈ ਭਾਈ ਭੈਣ ਭਰਾ ਕੋਈ ਉਹਦਾ ਰਿਸ਼ਤੇਦਾਰ ਗਾਇਬ ਕਰਕੇ ਜਿਹੜਾ ਨਾ ਉਹ ਲੈ ਗਏ ਹੋਣੇ। ਉਹਦੇ ਦਿਲ 'ਚ ਜਿਹੜਾ ਗੁੱਸਾ, ਉਹਨੂੰ ਕਿਤੇ ਚੁੱਕਿਆ ਹੋਣਾ, ਮਾਰਿਆ ਹੋਣਾ, ਠੀਕ ਹੈ, ਬੇਗੁਨਾਹ ਤੌਰ 'ਤੇ ਉਹਨੂੰ ਕੈਦ ਰੱਖਿਆ ਹੋਣਾ, ਉਹਦੇ ਕਿਸੇ ਫੈਮਿਲੀ ਮੈਂਬਰ ਨੂੰ ਰੱਖਿਆ ਹੋਣਾ। ਆਹ ਜਿਹੜਾ ਚੁੱਕੀ ਹੈ, ਇਹ ਨਫ਼ਰਤਾਂ ਪੈਦਾ ਹੋ ਗਈਆਂ। ਇੰਨੀ ਨਫ਼ਰਤ ਹੈ ਉਹਨਾਂ ਦੇ ਦਿਲ ਦੇ ਵਿੱਚ ਆਹ ਕੰਪਨੀ ਸਰਕਾਰ ਦੀ ਕਿ ਉਹ ਦੇਖੋ ਕਿ ਦਹਿਸ਼ਤਗਰਦ ਜਿਹੜੇ ਨੇ ਉਹ ਉਹਨਾਂ ਦਾ ਇਸਤਕਬਾਲ ਕਰ ਰਹੇ ਨੇ, ਉਹਨਾਂ ਨੂੰ ਵੈਲਕਮ ਕਰ ਰਹੇ ਨੇ। ਇਹ ਜੰਗ ਤੁਸੀਂ ਜਿੱਤ ਕੇ ਵੀ ਹਾਰ ਗਏ ਸੀ ਜਦੋਂ ਤੁਸੀਂ ਕਹਿ ਰਹੇ ਸੀ ਕਿ ਅਸੀਂ ਕੰਟਰੋਲ ਲੈ ਲਿਆ। ਔਰ ਇਹੀ ਗੰਦਗੀ ਗਲਾਜ਼ਤ ਜਿਹੜੀ ਇਹਨਾਂ ਨੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ, ਪੂਰੇ ਪਾਕਿਸਤਾਨ 'ਚ ਸ਼ੁਰੂ ਕੀਤੀ ਕਿ ਲੋਕਾਂ ਦੀਆਂ ਫੈਮਲੀਆਂ ਨੂੰ ਚੁੱਕ ਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਲਈ ਉਹਨਾਂ ਦੀਆਂ ਫੈਮਲੀਆਂ ਨੂੰ ਚੁੱਕ ਕੇ ਗਾਇਬ ਕਰ ਦਿੱਤਾ ਗਿਆ, ਜੇਲ੍ਹਾਂ 'ਚ ਪਾ ਦਿੱਤਾ ਗਿਆ, ਲੋਕਾਂ ਨੂੰ ਟੌਰਚਰ ਕੀਤਾ ਗਿਆ, ਇੱਟਾਂ ਲਟਕਾਈਆਂ ਗਈਆਂ, ਕੀ ਕੁਛ ਨਹੀਂ ਕੀਤਾ ਇਹਨਾਂ ਨੇ। ਅਤੇ ਉਹਦਾ ਰਿਜ਼ਲਟ ਕੀ ਆ
ਜਿਹੜਾ ਅੱਜ ਬਲੋਚਿਸਤਾਨ ਦੇ ਵਿੱਚ ਹੋ ਰਿਹਾ, ਜਿਹੜਾ ਅਸੀਂ ਦੇਖ ਰਹੇ ਹਾਂ ਕਿ ਲੋਕ ਖੁਸ਼ ਨੇ, ਲੋਕ ਉਹਨਾਂ ਦੇ ਨਾਲ ਮਿਲੇ ਖੜੇ ਨੇ, ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਉੱਥੇ। ਇਹਨਾਂ ਦੀ ਗੁੱਡ ਗਵਰਨੈਂਸ ਦੇ ਜਿਹੜੇ ਚਰਚੇ ਨੇ, ਹਾਂ, ਉਹ ਬੜੀ ਦੂਰ ਦੂਰ ਤੱਕ ਨੇ, ਲੇਕਿਨ ਗਰਾਊਂਡ 'ਤੇ ਜਿਹੜਾ ਉਹ ਅੱਜ ਸਾਡੇ ਸਾਹਮਣੇ ਇਹ ਹਾਲ ਹੋ ਰਿਹਾ ਕਿ ਉਹ ਦੰਦਰਾਉਂਦੇ ਫਿਰ ਰਹੇ ਨੇ ਅਤੇ ਜਿੱਥੇ ਚਾਹੇ ਕਬਜ਼ੇ ਕਰਦੇ ਫਿਰ ਰਹੇ ਨੇ। ਇਹਨਾਂ ਦਾ ਨਾਮ ਨਿਸ਼ਾਨ ਨਹੀਂ। ਬਾਬਾ ਜੀ ਕਹਿੰਦੇ ਨੇ ਕਿ ਯਾਰ ਇਹਨਾਂ ਦਾ ਨਾਮ ਨਿਸ਼ਾਨ ਹੋਏਗਾ ਕਿੱਦਾਂ? ਇਹ ਤਾਂ ਸਾਰੇ ਤਿਆਰੀ ਕਰ ਰਹੇ। ਮੈਂ ਕਿਹਾ ਬਾਬਾ ਜੀ ਇਹ ਕਾਹਦੀ ਆਪਰੇਸ਼ਨ ਦੀ? ਬਾਬਾ ਜੀ ਕਹਿੰਦੇ ਹਾਂ, ਉੱਥੇ ਇੱਕ ਤਾਂ 13 ਦੇ ਵਿੱਚ ਆਪਰੇਸ਼ਨ ਆ, ਠੀਕ ਆ, ਉਹ ਲੱਭੇ ਉਹਨਾਂ ਨੇ। ਇੱਥੇ ਹੁਣ ਜਿੰਨਾ ਜ਼ੁਲਮ ਕਰਨਾ ਸੀ ਉਹਨਾਂ ਨੇ ਕਰ ਲਿਆ। ਇੱਥੇ ਤਾਂ ਬੇੜਾ ਗਰਕ ਹੋ ਗਿਆ, ਨਾ ਇੱਥੇ ਹਾਲਾਤ ਕੰਟਰੋਲ ਹੋ ਰਹੇ, ਨਾ ਇੱਥੇ ਬਲੋਚਿਸਤਾਨ ਦੇ ਲੋਕ ਇਹਨਾਂ ਦੇ ਨਾਲ ਖੜੇ ਆ, ਠੀਕ ਆ। ਉਹ ਸਾਨੂੰ ਨਜ਼ਰ ਆ ਰਿਹਾ ਕਿ ਕਿੱਥੇ ਖੜੇ ਆ ਲੋਕ, ਇਹਨਾਂ ਦੀ ਬਰਬਰੀਅਤ, ਇਹਨਾਂ ਦੇ ਜ਼ੁਲਮ ਤੋਂ ਤੰਗ ਆਏ। ਹੁਣ ਉੱਥੇ ਬਲੋਚਿਸਤਾਨ ਦੇ ਲੋਕਾਂ ਨੂੰ ਮੁਤਨਫਰ ਕਰਨਾ ਆਪਣੇ ਤੋਂ, ਹਾਂ, ਬਲਕਿ ਕਰ ਚੁੱਕੇ ਹੋਏ ਆ। ਆ ਜਿਹੜੀ ਆਖਰੀ ਕੋਈ ਰਹਿੰਦੀ ਸਹਿੰਦੀ ਕਸਰ ਹੈ ਨਾ, ਉਹ ਵੀ ਖਤਮ ਕਰਨੀ ਹੈ ਉੱਥੇ ਆਪਰੇਸ਼ਨ ਕਰਕੇ। ਆ ਜਿਹੜੀ ਵਾਦੀ ਤੀਰਾ ਦੇ ਵਿੱਚ ਉਹ ਮਾਸੂਮ ਬੱਚਿਆਂ ਨੂੰ ਆ ਜਿਹੜਾ ਬਰਫਾਂ ਦੇ ਵਿੱਚ ਜਾ ਕੇ ਖੜਾ ਕੀਤਾ, ਘਰੋਂ ਬੇਘਰ ਕੀਤਾ, ਇਸੇ ਵਾਸਤੇ ਕਿ ਇਹ ਸਾਡੇ ਨਾਲ ਨਫ਼ਰਤ ਕਰਨ। ਇਹੀ ਕੁਛ ਬੰਗਾਲ 'ਚ ਹੋਇਆ ਸੀਗਾ, ਯਾਦ ਹੈ, ਬੰਗਲਾਦੇਸ਼ ਦੇ ਵਿੱਚ, ਕਿ ਮਾਰਿਆ ਉਹਨਾਂ ਨੂੰ, ਸਾਰਾ ਕਰ ਕਰਾ ਕੇ ਆਪਣੇ ਖਿਲਾਫ ਕੀਤਾ, ਨਫ਼ਰਤਾਂ ਪਾਈਆਂ, ਅਤੇ ਇਨ ਦੀ ਐਂਡ ਕੀ ਹੋਇਆ? ਸਾਡੇ ਸਾਹਮਣੇ ਰਿਜ਼ਲਟ। ਅਤੇ ਇੱਥੇ ਇਨ ਦੀ ਐਂਡ ਕਿੱਧਰਲੇ ਪਾਸੇ ਜਾ ਰਿਹਾ ਉਹ ਸਾਨੂੰ ਨਜ਼ਰ ਆ ਰਿਹਾ। KPK 'ਚ ਕਿੱਧਰ ਨੂੰ ਜਾ ਰਿਹਾ ਸਮਝ ਆ ਰਿਹਾ। ਇੱਕ ਲੀਡਰ ਦੇ ਪਿੱਛੇ ਉਹ ਪੂਰਾ ਸੂਬਾ ਖੜਾ, 2/3 ਅਕਸਰੀਅਤ ਉਹਨੇ, ਵੈਸੇ ਤਾਂ ਪੂਰਾ ਮੁਲਕ ਹੀ ਖੜਾ, ਪੂਰੇ ਮੁਲਕ ਨੇ 2/3 ਅਕਸਰੀਅਤ ਦਿੱਤੀ। ਲੇਕਿਨ ਇਹਨਾਂ ਦੀ ਜਿਹੜੀ ਡਾਲਰੀ ਜੰਗ ਆ ਨਾ, ਡਾਲਰੀ ਖਵਾਹਿਸ਼ ਔਰ ਆਪਣੇ ਸੀਟ ਨਾਲ ਚਿਪਕੇ ਰਹਿਣ ਦੀ, ਔਰ ਆਪਣੀਆਂ ਮਰਾਦ ਦੀ, ਆਪਣੇ ਪਲਾਟਾਂ ਦੀ, ਆਪਣੀ ਸਮਗਲਿੰਗ 2 ਨੰਬਰ ਕਮਾਈਆਂ ਦਾ, ਇਹਨਾਂ ਨੇ ਪੂਰਾ ਮੁਲਕ ਪਹਿਲੇ ਵੀ ਵੇਚਿਆ, 2 ਲੱਖ ਕੀਜਾ। ਅੱਜ ਫਿਰ ਉਸੇ ਦਰ 'ਤੇ ਨੇ ਕਿ ਬਈ ਅਸੀਂ ਆਪਣਾ ਜਿਹੜਾ ਨਾ ਉਹ ਅੱਗੇ ਰੱਖੀਏ, ਬਾਕੀ ਮੈਂਡੇਟ ਆਵਾਮ ਕੌਮ ਸਾਰੀ ਸਾਡੇ ਪੈਰ ਦੀ ਜੁੱਤੀ ਬੰਦੂਕ ਦੇ ਜ਼ੋਰ 'ਤੇ ਅਸੀਂ 26 ਨਵੰਬਰ ਕਰੀਏ, ਅਸੀਂ ਮਰੀਦ ਕੇ ਕਰੀਏ, ਅਸੀਂ ਜੋ ਵੀ ਕਰੀਏ, ਅਸੀਂ ਉੱਥੇ ਬੰਦੇ ਗਾਇਬ ਕਰੀਏ, ਇੱਥੋਂ ਕਰੀਏ, ਸਾਨੂੰ ਕੋਈ ਨਹੀਂ ਰੋਕ ਸਕਦਾ। ਲੇਕਿਨ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈ, ਸਾਨੂੰ ਨਜ਼ਰ ਆ ਰਿਹਾ ਕਿ ਕੀ ਹੋਣ ਜਾ ਰਿਹਾ। ਰਿਜ਼ਲਟ ਮੁਸ਼ਕਿਲ ਨਹੀਂ। ਉਹ ਜਿਹੜਾ ਆਪਣਾ ਹਸਨ ਨਿਸਾਰ ਸਾਹਿਬ ਕਹਿੰਦੇ ਹੁੰਦੇ ਆ ਨਾ ਕਿ ਬਈ ਜਦ ਖੰਜ਼ੀਰ ਦਾ ਕੀਮਾ ਇੱਕ ਪਾਸੇ ਪਾਓਗੇ, ਤੁਸੀਂ ਗੋਸ਼ਤ ਖੰਜ਼ੀਰ ਦਾ ਪਾਓਗੇ, ਅਤੇ ਉੱਧਰੋਂ ਖੰਜ਼ੀਰ ਦਾ ਕੀਮਾ ਹੀ ਨਿਕਲੇਗਾ, ਉੱਧਰੋਂ ਬੱਕਰੇ ਦਾ ਨਹੀਂ ਨਿਕਲਣਾ ਪਰਲੇ ਪਾਸੇ ਕੀਮਾ ਬਣ ਕੇ, ਜਾਂ ਚਿਕਨ ਦਾ ਨਹੀਂ ਨਿਕਲਣਾ, ਉਹ ਖੰਜ਼ੀਰ ਦਾ ਹੀ ਨਿਕਲੇਗਾ। ਹਾਂ, ਇਹ ਹਿਸਾਬ ਹੈ ਇਹਨਾਂ ਦਾ, ਹੈ ਬੇੜਾ ਗਰਕ ਇਹਨਾਂ ਦਾ। ਔਰ ਬਾਬਾ ਜੀ ਫਰਮਾਉਂਦੇ ਨੇ ਕਿ ਪੁੱਤਰ ਇਹ ਤਿਆਰੀਆਂ ਕਰੀ ਬੈਠੇ। ਇਹਨਾਂ ਨੇ ਜਿਹੜੀ ਫੌਜ ਉੱਥੇ ਲਾਈ ਸੀ, ਉਹ ਡਾਲਰਾਂ ਦੀ ਜ਼ਰੂਰਤ ਪੈ ਗਈ। ਹੁਣ ਉਹ ਫੌਜ ਇਹਨਾਂ ਨੇ ਗਜ਼ਾ 'ਚ ਭੇਜਣੀਆਂ। ਹਾਂਜੀ, ਉੱਥੇ ਤਿਆਰੀਆਂ, ਉੱਥੇ ਜਿਹੜੀ ਹਰਾਮ ਮੌਤ ਇੰਤਜ਼ਾਰ ਕਰ ਰਹੀ ਹੈ ਇਹਨਾਂ ਦਾ, ਉੱਥੇ ਜਾਣਗੇ। ਹਾਂਜੀ, ਕਿਉਂਕਿ ਦੇਖੋ ਜੋ ਉਹਨਾਂ ਦਾ ਹਿਸਾਬ ਆ ਸੁਨੀਆਂ ਦਾ, ਜੋ ਕਰ ਰਹੇ, ਜਿਸ ਤਰ੍ਹਾਂ ਉਹਨਾਂ ਨੇ ਇਹਨਾਂ ਨੂੰ ਵਰਤਣਾ ਵਾ ਉੱਥੇ ਲਿਜਾ ਕੇ, ਤਾਂ ਉਹ ਸਮਝ ਆਉਂਦੀ ਹੈ ਸਾਰੀ ਗੱਲਬਾਤ ਕਿ ਬਈ ਇਹਨਾਂ ਦੀ ਉਹਨਾਂ ਨੇ ਜਾ ਕੇ ਉੱਥੇ ਜਿਹੜਾ ਨਾ ਸਾਹਮਣੇ ਖੜਾ ਕਰ ਦੇਣਾ ਉਹਨਾਂ ਦੇ ਫਲਸਤੀਨੀਆਂ ਦੇ ਕਿ ਜੋ ਕਰੋ, ਹਿਸਾਬ ਕਿਤਾਬ ਲਾਓ, ਕਰੋ, ਮਰੋ, ਜੋ ਵੀ ਕਰਨਾ ਕਰੋ। ਅਤੇ ਇਹ ਡਾਲਰਾਂ ਦੀ ਖਾਤਰ ਕਰਨਗੇ। ਜਿੱਦਾਂ ਸ਼ਹਿਬਾਜ਼ ਸ਼ਰੀਫ ਵੀ ਆ ਕੇ ਕਹਿ ਰਿਹਾ ਸੀਗਾ ਕਿ ਬਈ ਸਾਡੀ ਮਜਬੂਰੀ ਹੈ। ਤੁਹਾਡੀ ਮਜਬੂਰੀ ਹੈ? ਬਾਬਾ ਜੀ ਕਹਿੰਦੇ ਯਕੀਨ ਕਰੋ, ਇਹਨਾਂ ਦੀ ਜਿਹੜੀ ਨਾ ਢੂਹੀ ਕੁੱਟਣੀ ਚਾਹੀਦੀ ਆ। ਇੱਦਾਂ ਦੀ ਮਜਬੂਰੀ ਤੁਹਾਡੀ, ਬੇਗੈਰਤੀ, ਬੇਸ਼ਰਮੀ ਆ। ਸਾਰਾ ਮੁਲਕ ਜਿਹੜਾ ਨਾ ਉਹਦੇ 'ਚ ਅੱਗ ਲਾਈ ਪਈ ਆ, ਬੇੜਾ ਇਹਨਾਂ ਨੇ ਗਰਕ ਕੀਤਾ ਪਿਆ। ਹਾਂਜੀ, ਅਤੇ ਉਹਦੇ ਬਾਅਦ ਆਪਣਾ ਕੱਲ੍ਹ ਰਾਤ ਜਿਹੜੇ ਬੈਠੇ ਆ ਆਪਣੇ ਬਜ਼ੁਰਗ, ਜਿਹੜੇ PTI ਦੇ ਇੰਤਹਾਈ ਕਿਸਮ ਦੇ ਬਜ਼ੁਰਗ ਆ, ਅਸ਼ਕਜ਼ਈ ਸਾਹਿਬ ਬੈਠੇ ਆ, ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਬੈਠੇ ਆ, ਅਤੇ ਉਹ ਬਜ਼ੁਰਗ ਜਿਹਨੂੰ ਬਹੁਤ ਠੰਡ ਲੱਗਦੀ ਆ, ਸਹੇਲ ਫਿਰ ਦੀ ਗੱਲ ਨਹੀਂ ਕਰ ਰਿਹਾ ਯਾਰ, ਉਹ ਤਾਂ ਯੰਗ ਨੌਜਵਾਨ ਆਦਮੀ ਹੈ। ਉਹ ਜਿਹੜਾ ਆਪਣਾ ਕੀ ਨਾ ਯਾਰ ਉਹਦਾ ਵਕੀਲ ਜੀ ਨੇ ਜਿਹੜੇ ਨੇ ਸਲਮਾਨ ਅਕਰਮ ਰਾਜਾ, ਵਕੀਲ ਜੇ ਸਲਮਾਨ ਅਕਰਮ ਰਾਜਾ ਸਾਹਿਬ ਜਿਹਨੂੰ ਬਹੁਤ ਠੰਡ ਲੱਗਦੀ, ਉਹ ਵੀ ਬੈਠੇ ਉੱਥੇ। ਅਤੇ ਉੱਥੇ ਬਹਿ ਕੇ ਉਹਨਾਂ ਨੇ ਜਿਹੜਾ ਲਾਹੇ ਅਮਲ ਦੇਣਾ ਸੀਗਾ, ਉਹ ਉਹਨਾਂ ਨੇ ਕੱਲ੍ਹ ਲਾਹੇ ਅਮਲ ਦਿੱਤਾ। ਅਤੇ ਉਹਨਾਂ ਨੇ ਲਾਹੇ ਅਮਲ ਕੀ ਦਿੱਤਾ ਜਨਾਬ? ਉਹਨਾਂ ਨੇ ਕਿਹਾ ਲਓ ਜੀ, ਆਪਣਾ ਇਮਰਾਨ ਖਾਨ ਦਾ ਜਿਹੜੀ ਆਪਣਾ ਅੱਖ ਦੀ ਜਿਹੜੀ ਸਾਰਾ ਸਿਸਟਮ ਚੱਲ ਰਿਹਾ, ਬਿਮਾਰੀ ਔਰ ਆਪਰੇਸ਼ਨ ਸਾਰਾ ਕੁਛ ਹੋਇਆ, ਜਿਸ 'ਤੇ ਅਸੀਂ ਵਾਹ ਵੇਲਾ ਕਰ ਰਹੇ ਹਾਂ ਕਿ ਇਮਰਾਨ ਖਾਨ ਨਾਲ ਮੁਲਾਕਾਤ ਜਿਹੜੀ ਨਾ ਉਹ ਕਰਵਾਈ ਜਾਏ, ਇhtਜਾਜ ਕਰੋ, ਬਾਹਰ ਨਿਕਲੋ। ਉਹ ਕਹਿ ਰਹੇ ਜੀ ਇਹ ਸਾਰਾ ਪ੍ਰੋਪੇਗੰਡਾ। ਹਾਂ, ਇੱਦਾਂ ਦੀ ਕੋਈ ਗੱਲ ਨਹੀਂ, ਇਮਰਾਨ ਖਾਨ ਬਿਲਕੁਲ ਠੀਕ ਹੈ, ਮੈਂ ਗਰੰਟੀ ਦਿੰਦਾ ਵੀ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ। ਅਸ਼ਕਜ਼ਈ ਸਾਹਿਬ ਕੀ ਹੁਣ ਕਹੀਏ, ਖਾਨ ਸਾਹਿਬ ਨੇ ਨੋਮੀਨੇਟ ਕੀਤਾ ਬੰਦਾ, ਯਾਰ ਮੇਰਾ ਮਤਲਬ ਹੁਣ ਕੀ ਕਵੇ। ਹਾਂ, ਉਹ ਕੋਈ ਗੱਲ ਕਰੀਏ ਤਾਂ ਕਹਿੰਦੇ ਕਿ ਯਾਰ ਖਾਨ ਦਾ ਫੈਸਲਾ। ਬਈ ਖਾਨ ਦਾ ਫੈਸਲਾ ਹੈ, ਉਹਨਾਂ ਦਾ ਫੈਸਲਾ ਸਿਆਸੀ ਤੌਰ 'ਤੇ ਹੈ। ਉਹ ਸਿਆਸੀ ਤੌਰ 'ਤੇ ਬਿਲਕੁਲ ਫੈਸਲਾ ਕਰਨ। ਆਪਣੀ ਜਿਹੜੀ ਉਹਨਾਂ ਨੇ ਮਿਕਸ ਕਰਕੇ ਬਣਾਈ ਹੈ ਸਾਰੀਆਂ ਜਮਾਤਾਂ ਦੀ ਤਹਫੁਜ਼ੇ ਆਈਨ ਪਾਕਿਸਤਾਨ ਜਿਹੜੀ ਵੀ ਹੈ, ਉਹਦੇ 'ਚ ਆਪਣਾ ਜੋ ਮਰਜ਼ੀ ਫੈਸਲੇ ਕਰਨ। ਲੇਕਿਨ ਆਹ ਫੈਸਲੇ ਜਿਹੜੇ ਆ ਨਾ, ਖਾਨ ਦੀ ਸਿਹਤ ਨਾਲ, ਖਾਨ ਦੀ ਜ਼ਿੰਦਗੀ ਨਾਲ ਜਿਹੜੇ ਜੁੜੇ ਹੋਏ ਆ, ਬਈ ਇਹ ਫੈਸਲੇ PTI ਨੇ ਆਪ ਕਰਨੇ ਆ। ਇਹ ਉਹਨਾਂ ਕੋਲ ਕਿਉਂ ਕਰਵਾਉਣ ਚਲੇ ਗਿਆ?
ਇਹਨਾਂ ਨੇ ਵੀ ਬੰਦੂਕ ਉਹਨਾਂ ਦੇ ਕੰਧੇ ਤੇ ਰੱਖੀ ਹੈ, ਚਕਜ਼ਈ ਸਾਹਿਬ ਦੇ ਤੇ ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਦੇ ਕੰਧੇ ਤੇ ਬੰਦੂਕ ਰੱਖੀ ਇਹਨਾਂ ਨੇ ਕਿ ਜੀ ਆ ਤੁਸੀਂ ਸਾਨੂੰ ਇਹਦੇ 'ਚੋਂ ਕੱਢੋ, ਬਈ ਸਾਡੇ ਕੋਲ ਤਾਂ ਇhtਜਾਜ ਹੁੰਦਾ ਨਹੀਂ, ਅਡਿਆਲਾ ਦੇ ਬਾਹਰ ਰਾਤ ਸਾਡੇ ਕੋਲ ਤਾਂ ਬੈਠਿਆ ਜਾਂਦਾ ਨਹੀਂ, ਉੱਥੇ ਬਹੁਤ ਠੰਡ ਆ, ਹਾਂਜੀ, ਤੇ ਤੁਸੀਂ ਸਾਡੀ ਜਾਨ ਛੁਡਾਓ। ਤੇ ਉਹਨਾਂ ਨੇ ਫਿਰ ਤੁਹਾਡੀ ਜਾਨ ਛੁਡਾਈ, ਇਹਨਾਂ ਦੀ ਜਾਨ ਛੁਡਾਈ। ਮੈਨੂੰ ਤਾਂ ਆਈ ਸਮਝ ਆਉਂਦੀ ਕਿ ਉਹਨਾਂ ਨੇ ਜਾਨ ਛੁਡਾਈ ਇਹਨਾਂ ਦੀ, ਕਦੇ 8 ਨੂੰ ਹੀ ਸਾਰਾ ਕੁਛ ਕਰਾਂਗੇ। ਹਾਲਾਂਕਿ ਪਿਓਰ ਜਿਹੜਾ ਵਾ ਨਾ ਆ PTI ਦਾ ਮਾਮਲਾ ਵਾ, PTI ਦਾ ਉਹਨਾਂ ਨੂੰ ਜਿਹੜਾ ਨਾ ਬਾਹਰ ਨਿਕਲਣਾ ਚਾਹੀਦਾ, ਆਪਣਾ ਲਾਹੇ ਅਮਲ ਦੇ ਕੇ ਆਪਣਾ ਇhtਜਾਜ ਕਰਨਾ ਚਾਹੀਦਾ। ਬਈ 8 ਨੂੰ ਜਿਹੜਾ ਇhtਜਾਜ ਆ, 8 ਫਰਵਰੀ ਨੂੰ ਪਈਆ ਜਾਮ ਆ, ਉਹ ਆਪਣੀ ਜਗ੍ਹਾ ਤੇ ਉਹ ਠੀਕ ਆ, ਠੀਕ ਹੈ, ਉਹਦੀ ਸਾਰੀ ਕੰਪੇਨ ਕਰ ਰਿਹਾ, ਸਾਰੇ ਮਿਲ ਕੇ ਉਹਨੂੰ ਕਾਮਯਾਬ ਵੀ ਕਰਾਂਗੇ। ਲੇਕਿਨ ਇਹ ਮਾਮਲਾ ਜਿਹੜਾ ਨਾ ਖਾਨ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ, ਇਹ ਮਾਮਲਾ, ਇਹ ਫੈਸਲੇ ਆਪਣੇ ਹੱਥ 'ਚ ਲੈਣੇ ਚਾਹੀਦੇ ਸੀ PTI ਕਿਆਦਤ ਨੂੰ। ਲੇਕਿਨ PTI ਦੀ ਕਿਆਦਤ ਦੇ ਵਿੱਚ ਵੀ ਆ ਜਿਹੜੇ ਸਲਮਾਨ ਅਕਰਮ ਰਾਜਾ ਸਾਹਿਬ ਵਰਗੇ ਬਜ਼ੁਰਗ ਨੇ, ਇੱਕ ਤਾਂ ਯਕੀਨ ਕਰੋ ਵਕੀਲ ਹੋਣਾ ਹੀ ਨਹੀਂ ਚਾਹੀਦਾ ਹੈ, ਵਕੀਲਾਂ ਦੀ ਇਹ ਵੀ ਗੱਲ ਬਣੀ ਸੀ, ਉਹ ਬੜੇ ਦਲੇਰ ਨੇ ਜੀ, ਬੜੇ ਬਾਖੇ ਸਵਾਦ ਤੇ ਮਿੱਟੀ ਬਹਾਦਰ ਨੇ। ਆ ਪਈਏ ਸਾਹਮਣੇ ਉਹ ਜੱਬਾਰ ਕੌਂਸਲਾ ਫਲਾਨਾ ਟਿੰਗੜਾ, ਸਭ ਬੁਜ਼ਦਿਲ ਬਗੈਰਤ ਬੇਸ਼ਰਮ ਨੇ। ਇਹਨਾਂ ਨੂੰ ਪਿੱਛੋਂ ਜਰਨੈਲ ਦੀ ਜਦੋਂ ਥਪਕੀ ਆਉਂਦੀ ਹੈ ਇਹ ਉਦੋਂ ਉੱਠਦੇ ਆ, ਉਦੋਂ ਦਲੇਰ ਬਣਦੇ ਆ, ਉਦੋਂ ਇਹ ਅਦਲੀਆ ਬਹਾਲੀ ਤਹਿਰੀਕ ਲਈ ਉਹ ਕਾਣਾ ਦਜਾਲ ਜਿਹੜਾ ਸੀ ਬਗੈਰਤ ਬੇਸ਼ਰਮ ਆਦਮੀ, ਕੀ ਨਾਂ ਸੀ ਉਹਦਾ, ਚੌਧਰੀ ਇਫਤਖਾਰ ਚੌਧਰੀ, ਹਾਂ, ਉਹ ਕਾਣੇ ਦਜਾਲ ਦੀ ਖਾਤਰ ਬਾਹਰ ਨਿਕਲਦੇ ਨੇ ਪਿੱਛੇ ਥਪਕੀ ਲੈ ਕੇ ਕਿਆਨੀ ਦੀ, ਹਾਂਜੀ, ਕਿ ਜੀ ਆਪਣਾ ਧਰਤੀ ਹੋਗੀ ਮਾਂ ਕੇ ਜੈਸੀ, ਪਤਾ ਨਹੀਂ ਇੱਦਾਂ ਦਾ ਕੋਈ ਹੈ, ਪਤਾ ਨਹੀਂ ਕੀ ਹੋਗਾ, ਅਦਲੀਆ ਹੋਗੀ, ਇਨਸਾਫ ਹੋਗਾ, ਫਲਾਨਾ ਹੋਗਾ। ਉਹ ਬਗੈਰਤ ਬੇਸ਼ਰਮ ਆਦਮੀ ਜਦੋਂ ਬਹਾਲ ਹੋਇਆ, ਉਹ ਕਾਣਾ ਦਜਾਲ, ਉਹ ਬਹਿ ਕੇ ਉਹਨੇ ਸਭ ਤੋਂ ਪਹਿਲੇ ਤੇ ਉਹਨੇ ਆਪਣੇ ਖਾਂਚੇ ਲਾਏ, ਉੱਥੇ ਆਪਣੇ ਪੁੱਤਰ ਨੂੰ ਲਾਇਆ ਮਲਕ ਰਿਆਜ਼ ਨਾਲ, ਤੇ ਉਹਨੇ ਖਾਂਚੇ ਉੱਥੋਂ ਖਿੱਚੇ ਤੇ ਵੜ ਕੇ ਰੱਖ ਦਿੱਤਾ ਉਹਨੇ। ਆ ਪਤਾ ਨਹੀਂ ਕੀ ਹੋ ਗਈ ਮਾਂ ਕੇ ਜੈਸੀ ਔਰ ਫਲਾਨਾ ਟਿੰਗੜਾ, ਪਤਨੀ ਨੇ ਜੋ ਵੀ ਉਹਨੇ ਕੀਤਾ ਸਾਡੇ ਸਾਹਮਣੇ ਆ, ਕੈਸਾ ਉਹਨੇ ਬੇੜਾ ਗਰਕ ਕਰਕੇ। ਤਾਂ ਉੱਠਦੇ ਆ ਵਕੀਲ, ਹੋਰ ਵਕੀਲਾਂ 'ਚ ਕੋਈ ਨਹੀਂ ਵਕੀਲ ਫਾਰਗ ਨੇ, ਬੁਜ਼ਦਿਲ ਤਰੀਨ ਕੌਮ ਹੈ ਸਾਰੀ ਵਕੀਲਾਂ ਦੀ, ਬਗੈਰਤ ਬੇਸ਼ਰਮ ਨੇ। ਤੋਂ ਕੰਪਨੀ ਸਰਕਾਰ ਜਗਾਈ ਤੇ ਜਗਣਗੇ। ਤਾਂ ਆ ਉਹ ਹੁਣ ਜਿਹੜੇ ਕੰਪਰੋਮਾਈਜ਼ ਕਿਸਮ ਦੇ ਲੋਕ ਆ, ਉਹ ਹੁਣ ਤੁਸੀਂ ਕਹ ਲਓ ਕਿ PTI ਉਹਨਾਂ ਦਾ ਜਿਹੜਾ ਉਹ PTI ਦਾ ਸਭ ਤੋਂ ਵੱਡਾ ਚੇਅਰਮੈਨ ਹੈ, ਮੈਂ ਚੇਅਰਮੈਨ ਹੂੰ, ਮੈਂ ਕਿਸੇ को ਜਵਾਬ ਦੇ ਨਹੀਂ। ਉਹ ਬਗੈਰਤ ਬੇਸ਼ਰਮ ਆਦਮੀ, ਲਾਂਤੀ ਕਿਰਦਾਰ ਜਿਹੜਾ ਵਾ, ਹਾਂ, ਉਹ ਬ੍ਰਿਸਟਰ ਗੋਹਰ, ਬਸ ਇੱਦਾਂ ਦੇ ਲੋਕ। ਸਲਮਾਨ ਅਕਰਮ ਰਾਜਾ ਸਾਹਿਬ, ਸਲਮਾਨ ਅਕਰਮ ਰਾਜਾ ਸਾਹਿਬ ਦੀ ਇੱਜ਼ਤ ਹੈ, एहतराम है, बड़े पढ़े लिखे ने, समझदार ने, लेकिन वो वकील ने, हाँ, वकील की दौड़ अदालत तक आ। सियासतदान जिहड़ा ना उन्हें सोचना हुंदा, जिहड़ा इमरान खान दे नाल खड़ा कि बई यह जिंदगी का मसला आ गया, इत्थे असीं अगे आना। आ हुण सारे मशवरा दे रहा सुहेल अफरीदी नूं कि बई ये अपनी जान छुड़ा। इन्हां कोल हुण कोई कहंदा कोई बयानिया आया कोई PTI ਵੱਲੋਂ कि जी अपना जिहड़ा ना 8 तरीक तो बाद जिहड़ा ना ਉਹ ਲਾਹੇ ਅਮਲ ਜਿਹੜਾ PTI ਆਪਣੇ ਹੱਥਾਂ 'ਚ ਲਏਗੀ, ਸੁਹੇਲ ਅਫਰੀਦੀ ਇੱਦਾਂ ਦੀ ਕੋਈ ਚੀਜ਼ ਹੈ, ਪਤਾ ਨਹੀਂ ਉਹ ਕੀ ਨਹੀਂ ਆ। ਲੇਕਿਨ ਬਹਰਹਾਲ ਬਈ ਹੁਣ ਮੌਕਾ ਵਾ ਸੁਹੇਲ ਅਫਰੀਦੀ ਦਾ। ਹੁਣ ਸੁਹੇਲ ਅਫਰੀਦੀ ਗਿਆ ਉੱਥੇ ਆਪਣਾ ਸਵਾਬੀ ਗਿਆ ਔਰ ਆਪਣਾ ਸੁਹੇਲ ਅਫਰੀਦੀ ਕਹਿ ਰਿਹਾ ਕਿ ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਨੇ ਫੈਸਲੇ ਕੀਤੇ ਤੇ ਸਾਡੇ ਹੱਥ ਬੰਨ੍ਹ ਦਿੱਤੇ ਉਹਨਾਂ ਬਜ਼ੁਰਗਾਂ ਨੇ। ਉਹ ਦੱਸ ਰਿਹਾ ਕਿ ਬਈ ਅਸੀਂ ਤਾਂ ਫੈਸਲਾ ਕਰ ਰਹੇ ਸੀਗੇ ਕਿ ਅਸੀਂ ਤਾਂ ਇhtਜਾਜ ਕਰਨਾ, ਤੇ ਉਹਨਾਂ ਨੇ ਸਾਰੇ ਮਿਲ ਕੇ ਬਜ਼ੁਰਗਾਂ ਨੇ, ਜਿਹੜੇ ਬਜ਼ੁਰਗ ਕੋਲ ਜਿੱਥੇ ਕੱਲ੍ਹ ਬੈਠੇ ਸੀ ਜਾ ਕੇ, ਸਲਮਾਨ ਅਕਰਮ ਰਾਜਾ, ਮਹਿਮੂਦ ਖਾਨਾ ਚਕਜ਼ਈ ਰਾਜਾ, ਆਪਣਾ ਨਾਸਰ ਅਬਾਸ ਸਾਹਿਬ ਜਿਹੜੇ ਨੇ, ਰਾਜਾ ਨਾਸਰ ਅਬਾਸ ਵੈਸੇ ਸ਼ਰੀਫ ਆਦਮੀ, ਪਤਾ ਨਹੀਂ ਕਿਉਂ ਬਿਠਾ ਲੈਂਦੇ ਵਿਚਾਰਿਆਂ ਨੂੰ ਨਾਲ। ਹਾਂ, ਜੇ ਉਹਨਾਂ ਨੂੰ ਦੇ ਦਿੱਤੀ ਜਾਏ ਨਾ ਸਾਰਾ ਆਪਣਾ ਕਿਆਦਤ ਔਰ ਉਹਨਾਂ ਦੇ ਹੱਥ 'ਚ ਫੈਸਲਾ, ਯਕੀਨ ਕਰੋ ਉਹ ਇੱਥੇ ਉਹੀ ਜੰਗ ਲੜਨਗੇ, ਹਾਂ, ਜਿਹੜੀ ਉਹ ਯਜ਼ੀਦ ਵਾਲੀ ਜੰਗ ਆ, ਕਿਉਂਕਿ ਉਹ ਤਾਂ ਮੁਖਾਤਬ ਹੀ ਯਜ਼ੀਦ ਕਹਿ ਕੇ ਕਰਦੇ ਆ। ਤਾਂ ਇੱਥੇ ਜਿਹੜੇ ਨਾ ਸਲਮਾਨ ਅਕਰਮ ਰਾਜਾ ਸਾਹਿਬ ਤੇ ਆਪਣਾ ਚਕਜ਼ਈ ਸਾਹਿਬ ਜਿਹੜੇ ਆ ਸਾਰੇ ਬੈਠੇ, ਵਿੱਚ ਸੁਹੇਲ ਅਫਰੀਦੀ ਵੀ ਬੈਠਾ। तो देखा भी जा सकता है कि बड़ा मूँह जिहा भी बनाया होया इन्होंने कि यार गुस्से च की फैसले हो रहे। हालांकि फैसले तुसीं आप करवाउण गए उन्होंने को बई उन्होंने कोई शौक सीगा, उन्होंने तुहानूं बुलाया सीगा कि तुसीं मेरे को आओ मैं आके फैसले करदा वां इत्थे, नहीं ये गए सी जाके अपना रख के जी साडे कोई एहतजाज नहीं हुंदा, साडे असीं बड़े पे हैं, सानूं बचाओ। हाँ, उन्होंने तो इन्होंने बचाया था कि 8 फरवरी को वो होंगे। दरमियान में मुहतरम इमरान खान की हैसियत की खराबी की बात कारकुनों के ज़हनों में, पार्टी के कारकुनों के ज़हनों में डाल दी गई। तो हुण अपना सुहेल अफरीदी सवाबी जलसे जाके खड़ा होकर कह रहा कि जी साडे बजुर्गों ने साडे हाथ बंन दिते, तो कच्चे धागे नाल कोई इदां दी गल की गल कर रहा, जरा सुनो। मेरे पाकिस्तानियों, हमारे बड़े हैं, हमारे बड़ों ने हमारे हाथ बांधे हुए हैं, लेकिन आपको भी बताता हूं और उनको भी बताता हूं
कि ये हाथ कच्चे धागे से बंधे हुए हैं, इसको तोड़ने में हमें ज्यादा टाइम नहीं लगेगा। ਹੁਣ ਉਹ ਕਹਿ ਰਿਹਾ ਕਿ ਭਈ ਆ ਸਾਡੇ ਬਜ਼ੁਰਗ ਨੇ ਇਹਨਾਂ ਨੇ ਫੈਸਲਾ ਕੀਤਾ, ਹਾਲਾਂਕਿ ਆਪ ਗਏ ਫੈਸਲਾ ਉਹਨਾਂ ਕੋਲ ਕਰਵਾਉਣ ਜੋ ਵੀ ਸੀ, ਤਾਂ ਇਹਨਾਂ ਨੇ ਸਾਡੇ ਹੱਥ ਬੰਨ੍ਹੇ ਕੱਚੇ ਧਾਗੇ ਨਾਲ ਬੰਨ੍ਹੇ ਆ। ਤਾਂ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ ਕੱਚੇ ਧਾਗੇ ਕਦੇ ਵੀ ਟੁੱਟਣਗੇ, ਅਸੀਂ ਤੋੜ ਦਿਆਂਗੇ ਕੱਚੇ ਧਾਗੇ ਅਤੇ ਅਸੀਂ ਜਿਹੜਾ ਨਾ ਫਿਰ ਉਹ ਕਰਾਂਗੇ ਜੋ ਅਸੀਂ ਕਰਨਾ। ਹਾਂ, ਇਹ ਮੈਂ ਦੱਸ ਦਿਆਂ। ਹੁਣ ਪਤਾ ਨਹੀਂ ਲੋਕ ਜ਼ਿਆਦਾਤਰ ਕਹੀ ਜਾ ਰਹੇ ਯਾਰ ਬੜਕਾ ਮਾਰਦਾ ਆ, ਦੂਜਾ ਗੰਡਾਪੁਰ ਵਾਲਾ ਕੰਮ ਕਰ ਰਿਹਾ, ਮੈਦਾਨ ਦੇ ਵਿੱਚ ਕੁਛ ਨਹੀਂ, ਧਰਨਾ ਦੇ ਕੇ ਉੱਥੇ ਦੌੜ ਗਿਆ। ਮੇਰਾ ਮਤਲਬ ਧਰਨਾ ਉੱਥੇ ਦੇਣਾ ਚਾਹੀਦਾ ਸੀ ਜੇ ਕਿਹਾ ਸੀਗਾ, ਲੇਕਿਨ ਉੱਥੇ ਚਲਾ ਗਿਆ। ਲੇਕਿਨ ਜਿਹੜਾ ਨਾ ਉਹ ਹੁਣ ਕਹਿ ਰਿਹਾ ਕਿ ਬਈ ਧਾਗੇ ਕਿਉਂ ਬੰਦਵਾਏ ਤੁਸੀਂ ਆਪਣੇ ਹੱਥ 'ਚੋਂ? ਬਜ਼ੁਰਗ ਤੁਹਾਡੇ ਨੇ, ਤੁਸੀਂ ਆਪ ਜਾ ਕੇ ਬਜ਼ੁਰਗਾਂ ਕੋਲ ਫੈਸਲੇ ਲਿਆ। ਹੁਣ ਤੁਸੀਂ ਕਹਿ ਰਹੇ ਹੋ ਕਿ ਬਜ਼ੁਰਗਾਂ ਨੇ ਹੱਥ ਬੰਨ੍ਹ ਦਿੱਤੇ। ਬਈ ਆ ਤੁੜਵਾ ਲਓ ਧਾਗੇ। ਦੇਖੋ ਸਾਡਾ ਜਿਹੜਾ ਬਜ਼ੁਰਗ ਆ ਨਾ, ਇੱਕ ਤਾਂ ਇਹਨਾਂ ਦੇ ਬਜ਼ੁਰਗ ਨੇ ਜਿਹੜੇ ਗੱਲ ਕਰ ਰਿਹਾ ਫਰੀਦੀ ਸਵਾਬੀ ਦੇ ਵਿੱਚ ਖੜਾ, ਔਰ ਯਕੀਨ ਕਰੋ ਕਿ ਗੱਲ ਕਰ ਰਿਹਾ ਸਵਾਬੀ 'ਚ ਖੜਾ, ਨਾਲ ਇਹਨਾਂ ਦੇ ਉਹ ਖੜਾ ਵਾ ਅਸਦ ਕੈਸਰ, ਜਿਹੜਾ ਇੰਤਹਾਈ ਕੰਪਨੀ ਦਾ ਬੰਦਾ। ਮੈਂ ਮਤਲਬ ਬਜ਼ੁਰਗ ਪਿੱਛੇ ਹੀ ਖੜੇ, ਆਪਣੇ ਪਿੱਛੇ ਧਿਆਨ ਮਾਰੋ। ਆਹ ਸਾਰੇ ਧਾਗੇ ਜਿਹੜੇ ਨੇ ਨਾ ਤੁਹਾਡੇ, ਆਹ ਕੰਪਨੀ ਨਾਲ ਜੁੜੇ ਹੋਏ ਆ ਇਹਨਾਂ ਬਜ਼ੁਰਗਾਂ ਦੇ। ਇਹਨਾਂ ਬਜ਼ੁਰਗਾਂ ਕੋਲ ਆਪਣੀ ਜਾਨ ਛੁਡਵਾਓ। ਹਾਂ, ਇਹ ਸਭ ਤੋਂ ਅਹਿਮ ਚੀਜ਼ ਹੈ। ਦੇਖੋ ਇਹਨਾਂ ਬਜ਼ੁਰਗਾਂ ਦੇ ਚੱਕਰ 'ਚ ਪਹਿਲਾਂ ਵੀ ਇੱਕ ਵਜ਼ੀਰੇ ਵਾਲਾ ਪਕੌੜੇ ਲੱਗ ਗਿਆ ਸੀਗਾ, ਅਲੀ ਮੀਨ ਗੰਡਾਪੁਰ। ਹੁਣ ਭਾਈ ਤੂੰ ਵੀ ਨੌਜਵਾਨ ਆਦਮੀ ਆ, ਸਾਡਾ ਦਿਲ ਕਰਦਾ ਕਿ ਬਈ ਅਸੀਂ ਸੁਹੇਲ ਅਫਰੀਦੀ ਦਾ ਸਾਥ ਦਈਏ, ਔਰ ਯਕੀਨ ਕਰੋ ਇਹ ਦਿਲੋਂ ਇਮਰਾਨ ਖਾਨ ਦੇ ਨਾਲ ਖੜਾ ਵੀ ਹੈ। ਇਹਨੂੰ ਲੈ ਬੈਠੇ ਨੇ ਬਜ਼ੁਰਗ। ਉਹ ਭਾਈ ਬਜ਼ੁਰਗਾਂ ਦਾ ਖੇੜਾ ਛੱਡ ਦੇ, ਆਹ ਬਜ਼ੁਰਗ ਆਪ ਤੇ ਡੁੱਬੇ ਪਏ ਆ, ਤੈਨੂੰ ਵੀ ਡੁਬੋ ਦੇਣਗੇ ਨਾਲ ਹੀ। ਹਾਂ, ਤੇ ਸਾਰੀ ਕੌਮ ਨੂੰ ਵੀ ਨਾਲ ਹੀ ਡੁਬੋ ਦੇਣਗੇ। ਉਹ ਕੰਮ ਆਪਣੇ ਹੱਥਾਂ 'ਚ ਲੈ। ਹੁਣ ਦੇਖੋ ISF ਦੇ ਨੌਜਵਾਨ ਜਿਹੜੇ ਨੇ, ਅਸੀਂ ਤਾਂ ਉਹਨਾਂ ਦੇ ਹੱਕ 'ਚ ਖੜੇ ਹਾਂ ਕਿ ਬਈ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਹਾਂ ਕਿ ਉਹ ਆ ਕੇ ਜਿਹੜਾ ਨਾ ਇੱਥੇ ਹੱਲਾ ਬੋਲਣਗੇ, ਉਹ ਇhtਜਾਜ ਸੰਭਾਲਣਗੇ, ਇਮਰਾਨ ਖਾਨ ਨੂੰ ਰਿਹਾ ਕਰਾਉਣਗੇ। ਅਤੇ ਉਹ ਕਹੀ ਜਾਂਦੇ ਆ ਕਿ ਸਾਡੇ ਹੱਥ ਬੰਨੇ ਹੋਏ ਆ ਬਜ਼ੁਰਗਾਂ ਨੇ। ਬਈ ਤੁੜਵਾਓ ਇਸ ਬਜ਼ੁਰਗਾਂ ਤੋਂ, ਕਿ ਤੁਸੀਂ ਪਹਿਲੇ ਤੰਗ ਆਏ ਪਏ ਆ। ਆ ਬਜ਼ੁਰਗਾਂ ਦੀ ਕੋਈ ਇੰਨੀ ਹੈਸੀਅਤ ਵੀ ਨਹੀਂ ਹੈ, ਯਕੀਨ ਕਰੋ। ਤੁਹਾਡੀ ਹੈਸੀਅਤ ਆ, ਕੌਮ ਇਮਰਾਨ ਖਾਨ ਨਾਲ ਖੜੀ ਹੈ। ਇਮਰਾਨ ਖਾਨ ਨੇ ਤੁਹਾਨੂੰ ਬਣਾਇਆ ਵਜ਼ੀਰੇ ਆਲਾ ਸੂਬੇ ਦਾ। ਜਨਾਬ ਤੁਸੀਂ ਲਵੋ, ਅੱਗੇ ਆਓ, ਆਪ ਫੈਸਲੇ ਕਰੋ ਉੱਥੇ। ਹਾਂ, ਔਰ ਬਾਕੀ ਜਿਹੜਾ ਨਾ ਉਹ ਜੋ ਵੀ ਤੁਸੀਂ ਕਹਿ ਲਓ ਕਿ ਆਪਣਾ ਪੰਜਾਬ ਦੇ ਵਿੱਚ ਜੋ ਬੇਗੈਰਤੀ, ਜੋ ਬੇਸ਼ਰਮੀ ਹੋ ਰਹੀ ਹੈ ਉੱਥੇ, ਉਹ ਅੱਲਾ ਮਾਫ ਕਰੇ, ਉੱਥੇ ਤਾਂ ਇੱਦਾਂ ਜਿੱਦਾਂ ਮੌਤ ਪਈ ਹੋਈ ਆ PTI ਵਾਲਿਆਂ ਨੂੰ, ਬਿਲਕੁਲ ਮੌਤ ਪਈ ਹੋਈ ਆ। ਸਮਝ ਨਹੀਂ ਆ ਰਹੀ ਉਹਨਾਂ ਨੂੰ ਕਿ ਬਈ ਆਹ ਜਿੰਨੇ ਵੀ MPA MNA ਜਿੰਨੀਆਂ ਵੀ ਤੁਹਾਡੀਆਂ ਤਨਜ਼ੀਮਾਂ ਨੇ ਉੱਥੇ, ਸਾਰੀਆਂ ਦੀਆਂ ਸਾਰੀਆਂ ਕੰਪਰੋਮਾਈਜ਼ ਹੋਈਆਂ ਪਈਆਂ। ਕੋਈ ਇੱਕ ਵੀ ਪੰਜਾਬ 'ਚ ਐਸਾ ਨਹੀਂ ਜਿਹੜਾ ਉੱਠ ਕੇ ਜਿਹੜਾ ਨਾ ਉਹ ਅਡਿਆਲੇ ਪਹੁੰਚ ਜਾਵੇ। ਤੁਸੀਂ ਹੁਣੀ ਹਾਲ ਦੇਖਿਆ ਹੀ ਆ, ਕਿੰਨੇ MPA MNA ਸੈਨੇਟਰ ਜਿਹੜੇ ਬਣੇ ਆ, ਕੋਈ ਇੱਕ ਵੀ ਨਹੀਂ ਉੱਥੇ ਪਹੁੰਚਿਆ ਅਡਿਆਲਾ ਦੇ ਵਿੱਚ। ਬਿਲਕੁਲ ਸਾਰੇ ਛੁਪੇ ਹੋਏ ਬੇਗੈਰਤੀ ਔਰ ਬੇਸ਼ਰਮੀ ਦੇ ਮਰੇ ਹੋਏ ਜਿਹੜੇ ਆ ਨਾ, ਉਹ ਪਏ ਆ ਉੱਥੇ। ਤਾਂ ਹੁਣ ਬਈ ਇhtਜਾਜ ਕੌਣ ਕਰੇਗਾ ਫਿਰ? ਕੀ ਕਰਨਾ ਇhtਜਾਜ? ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਛੱਡ ਦੇਣਾ। ਔਰ ਉਹ ਸਲਮਾਨ ਅਕਰਮ ਰਾਜਾ, ਬਜ਼ੁਰਗ ਆਦਮੀ, ਠੰਡ ਵਾਲਾ, ਉਹਨੇ ਹੁਣੀ ਟਵੀਟ ਕੀਤੀ ਆ। ਉਹ ਕਹਿੰਦਾ ਯਾਰ ਮਤਲਬ ਹੈ ਕਿ ਸਾਡੇ ਬਜ਼ੁਰਗ ਨੇ ਆਪਣਾ ਖਾਨ ਸਾਹਿਬ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਹੋਇਆ, ਅਚਕਜ਼ਈ ਸਾਹਿਬ ਨੂੰ, ਉਹਨਾਂ ਦਾ ਫੈਸਲਾ, ਅਸੀਂ ਇੱਜ਼ਤ ਇਹਤਰਾਮ ਕਰਨੀ ਆ। ਤੁਸੀਂ ਇੱਦਾਂ ਕਰੋ, ਸਾਰੇ, ਤੁਹਾਨੂੰ ਕਿਸੇ ਨੇ ਨਹੀਂ ਰੋਕਿਆ, ਤੁਸੀਂ ਮਸਜਿਦਾਂ ਭਰ ਦਿਓ। ਹਾਂ, ਮਸਜਿਦਾਂ ਭਰ ਦਿਓ, ਉੱਥੇ ਬਹਿ ਕੇ ਦੁਆ ਕਰੋ। ਜ਼ੋਹਰ ਤੋਂ ਬਾਅਦ ਦੁਆ ਕਰੋ ਇਮਰਾਨ ਖਾਨ ਵਾਸਤੇ, ਕਿਉਂਕਿ ਦੁਆ ਹੀ ਰਹਿ ਗਈ ਆ ਹੁਣ, ਹੋਰ ਇhtਜਾਜ ਕੋਈ ਨਹੀਂ ਕਰ ਸਕਦੇ ਆ। ਮੈਨੂੰ ਲੱਗਦਾ ਪੂਰੇ ਪੱਕੇ ਕੰਪਰੋਮਾਈਜ਼ ਦੇ, ਯਕੀਨ ਕਰੋ। ਇਹਨਾਂ ਦੇ ਧਾਗੇ ਛਾਗੇ ਸਾਰੇ ਇਹਨਾਂ ਦੇ ਉੱਧਰ ਜੁੜੇ ਆ, ਅਤੇ ਹੁਣ ਸਾਡੇ ਕੋਲ ਹੋਰ ਆਪਸ਼ਨ ਵੀ ਕੋਈ ਨਹੀਂ। ਹਾਂ, ਜੇ ਤੁਸੀਂ ਕਹੋ ਨਾ ਕਿ ਬਈ ਆਹ ਸੁਹੇਲ ਅਫਰੀਦੀ ਜਿਹੜਾ, ਇਹਨਾਂ ਨੂੰ ਵੀ ਉਹਨਾਂ ਦੇ ਪੇਟੇ 'ਚ ਪਾ ਦਿਓ, ਪੱਲੜੇ 'ਚ ਪਾ ਦਿਓ, ਅਤੇ ਫਿਰ ਇੱਥੇ ਮੇਰਾ ਮਤਲਬ ਕੀ ਕਰੀਏ ਫਿਰ? ਹੋਰ ਕੌਣ ਆ ਇੱਥੇ? ਬਈ ਉਹੀ ਉਮੀਦ ਉਹਦੇ ਨਾਲ ਹੀ ਆ। ਔਰ ਸਾਨੂੰ ਇਹ ਪਤਾ ਹੈ ਇਸੇ ਲਈ ਕਿ ਬਈ ਅਜੇ ਨਾਲ ਖੜਾ ਵਾ ਇਮਰਾਨ ਖਾਨ ਦੇ, ਲੇਕਿਨ ਅਗਰ ਉਹ ਇਹਨਾਂ ਬਾਬਿਆਂ ਨਾਲ ਜੁੜਿਆ ਰਿਹਾ ਤਾਂ ਉਹਦਾ ਹਾਲ ਵੀ ਫਿਰ ਉਹੀ ਹੋਣਾ ਜੋ ਗੰਡਾਪੁਰ ਦਾ ਹਾਲ ਹੋਇਆ। ਆਹ ਫਿਰ ਸੁਹੇਲ ਅਫਰੀਦੀ ਦੇਖ ਲਵੇ ਕਿ ਬਈ ਕਿ ਬਾਬਿਆਂ ਨਾਲ ਚੱਲਣਾ ਵਾ, ਕਿ ਧਾਗੇ ਤੁੜਾ ਕੇ ਆਵਾਮ ਨਾਲ ਖੜੇ ਹੋਣਾ, ਇਮਰਾਨ ਖਾਨ ਨਾਲ ਖੜੇ ਹੋਣਾ, ਉਹਦੀ ਰਿਹਾਈ ਦੀ ਕੋਸ਼ਿਸ਼ ਕਰਨੀ ਆ।